ਅਗਸਤ ਦਾ ਮਹੀਨਾ ਆ ਗਿਆ, ਆਲਰੇਡੀ 15 ਅਗਸਤ ਆ ਰਿਹਾ। ਹੁਣ ਆਉਣ ਵਾਲੇ ਦਿਨਾਂ 'ਚ ਤੁਸੀਂ ਇਹ ਵੀ ਖਬਰਾਂ ਦੇਖੋਗੇ ਕਿ ਜੀ ਦਿੱਲੀ ਦੇ ਨੇੜਿਓਂ ਖਤਰਨਾਕ ਆਤੰਕਵਾਦੀ ਫੜੇ ਗਏ। ਉਹ ਪਾਕਿਸਤਾਨੀ ਵੀ ਹੋ ਸਕਦੇ ਨੇ, ਸਿੱਖ ਵੀ ਹੋ ਸਕਦੇ ਨੇ, ਕਸ਼ਮੀਰੀ ਵੀ ਹੋ ਸਕਦੇ ਨੇ। ਉਹਨਾਂ ਨੇ 15 ਅਗਸਤ ਨੂੰ ਉਡਾ ਦੇਣਾ ਸੀ, ਉੱਥੇ ਧਮਾਕੇ ਕਰਨੇ ਸੀ। ਆਪਰੇਸ਼ਨ ਸੰਦੂਰ ਐਂਡ ਚਨਾਬ ਬ੍ਰਿਜ ਟੂ ਫੀਚਰ ਔਨ ਇੰਡੀਪੈਂਡੈਂਸ ਡੇ ਇਨਵਾਈਟਸ। ਹੁਣ ਇਹਦੇ 'ਚ ਉਹਨਾਂ ਦਾ ਜਿਹੜਾ ਇਨਵੀਟੇਸ਼ਨ ਹੈ, ਉਹਦੇ ਤੇ ਚਨਾਬ ਬ੍ਰਿਜ ਦਾ ਮਤਲਬ ਇਹ ਦੱਸਣਾ ਚਾਹੁੰਦੇ ਨੇ, ਦੇਖੋ ਅਸੀਂ ਇੰਡਸ ਵਾਟਰ ਟ੍ਰੀਟੀ ਸਸਪੈਂਡ ਕਰਤੀ, ਅਸੀਂ ਹੁਣ ਉੱਥੇ ਪੁੱਲ ਦਾ ਮਤਲਬ ਇਹ ਹੈ ਕਿ ਅਸੀਂ ਇਨ ਕੰਟਰੋਲ ਹੈ। ਤੇ ਆਪਰੇਸ਼ਨ ਸੰਦੂਰ ਦੇ ਥੱਲੇ ਜਿਹੜਾ ਉਹ ਆਪਣੀ ਕਾਮਯਾਬੀ ਦੱਸਣ ਦੀ ਲਾਈਨ। ਫਿਰ ਜਿਹੜਾ ਆਰਮੀ ਚੀਫ ਹੇਲਸ ਆਪਰੇਸ਼ਨ ਸੰਦੂਰ ਐਜ਼ ਲੈਂਡਮਾਰਕ ਇਨ ਇੰਡੀਆਜ਼ ਕਾਊਂਟਰ ਟੈਰਰਿਜ਼ਮ ਡਾਕਟਰੀਨ। ਐਸ ਜੈ ਸ਼ੰਕਰ ਉਹਨੇ ਟਵੀਟ ਕੀਤਾ ਕਿ ਵੀ ਇੰਡੀਆ ਜਿਹੜਾ ਹੈ ਉਹ ਸਿੰਬਲ ਹੈ ਯੂਨਿਟੀ ਦਾ, ਸਟਰੈਂਥ ਦਾ, ਸਾਡੀਆਂ ਸਾਂਝੀਆਂ ਐਸਪੀਰੇਸ਼ਨਸ ਦਾ। ਹਰ ਘਰ ਤਿਰੰਗਾ ਕੈਂਪੇਨ, ਇਹ ਹੈਸ਼ਟੈਗ ਹੈ ਉਹਨਾਂ ਦਾ, ਹਰ ਘਰ ਤਿਰੰਗਾ ਕੈਂਪੇਨ। ਇਹ ਸਾਡਾ ਪ੍ਰਾਈਡ ਹੈ, ਸਾਡਾ ਐਂਥੂਸੀਆਜ਼ਮ ਹੈ ਭਾਰਤ ਦੇ ਲੋਕਾਂ ਦਾ, ਆਪਣੀ ਮਦਰਲੈਂਡ ਦੇ ਲਈ ਸਾਡੀ ਕਮਿਟਮੈਂਟ ਹੈ। ਤੇ ਮੈਂ ਸਾਰੇ ਭਾਰਤੀਆਂ ਨੂੰ ਅਪੀਲ ਕਰਦਾ, ਭਾਰਤ ਦੇ ਵਿੱਚ ਵੀ ਬਾਹਰਲੇ ਮੁਲਕਾਂ 'ਚ ਵੀ, ਕਿ ਇਸ ਨੂੰ ਸੈਲੀਬ੍ਰੇਟ ਕਰੋ ਤਾਂ ਕਿ ਫਿਰ ਉਹ ਦੱਸਣ। ਉਹਨੇ ਕਿਹਾ ਜੀ ਅਗਸਤ 2 ਤੋਂ ਅਗਸਤ 15 ਤੱਕ ਇਹ ਪੂਰੀ ਮੂਵਮੈਂਟ ਚੱਲੇ, ਦੁਨੀਆ ਨੂੰ ਪਤਾ ਲੱਗੇ ਕਿ ਜੀ ਅਸੀਂ ਤਿਰੰਗੇ ਵਾਲੇ ਕਿੰਨੇ ਬਹਾਦਰ ਹੈ, ਅਸੀਂ ਆਪਰੇਸ਼ਨ ਸੰਦੂਰ ਜਿੱਤਿਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਵੱਲੋਂ ਦੇਸ਼ ਭਗਤੀ ਦਾ ਡੰਬਰ ਰਚਦਿਆਂ ਕਾਲ ਦਿੱਤੀ ਗਈ ਹੈ ਕਿ 15 ਅਗਸਤ ਨੂੰ ਹਰ ਘਰ ਦੇ ਉੱਤੇ ਤਿਰੰਗਾ ਝੰਡਾ ਝੁਲਾਇਆ ਜਾਵੇ। ਇਸ ਦੇ ਜਵਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਕਾਲ ਦਿੱਤੀ ਹੈ ਕਿ ਸਿੱਖ ਕੌਮ ਆਪੋ ਆਪਣੇ ਘਰਾਂ ਤੇ ਕਾਰੋਬਾਰਾਂ ਤੇ ਖਾਲਸਾਈ ਝੰਡੇ ਝੁਲਾ ਕੇ ਆਪਣੀ ਆਜ਼ਾਦ ਹਸਤੀ ਦਾ ਪ੍ਰਗਟਾਵਾ ਕਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਪਿਛਲੀ ਵਿਚਾਰ ਚਰਚਾ 'ਚ ਵੀ ਕਿਹਾ, ਇਸ ਨੂੰ ਕੋਟ ਕਰਕੇ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਂਡਰਲਸ, ਕਿ ਬਦਮਾਸ਼ਾਂ ਦਾ, ਸ਼ੈਤਾਨਾਂ ਦਾ ਜਿਹੜਾ ਆਸਰਾ ਜਾਂ ਲਾਸਟ ਉਹਨਾਂ ਦਾ ਟਿਕਾਣਾ ਹੁੰਦਾ ਹੈ, ਜਿਹਦੇ ਜਾ ਥੱਲੇ ਜਾ ਕੇ ਲੁਕਦੇ ਨੇ, ਉਹ ਦੇਸ਼ ਭਗਤੀ ਹੁੰਦਾ ਹੈ, ਪੈਟਰੀਓਟਿਜ਼ਮ। ਕਿ ਜੀ ਅਸੀਂ ਬਹੁਤ, ਫਿਰ ਤੁਸੀਂ ਉਹਨਾਂ ਨੂੰ ਉਭਾਰਦੇ ਹੋ, ਜਿਹੜੇ ਤੁਹਾਡੇ ਚਿੰਨ੍ਹ ਹੁੰਦੇ ਨੇ, ਜਿਹਦੇ ਨਾਲ ਤੁਸੀਂ ਸਾਬਤ ਕਰਦੇ ਹੋ ਕਿ ਜੀ ਤੁਹਾਨੂੰ ਮੁਲਕ ਦੇ ਜਿਹੜੇ ਇੰਟਰਸਟ ਨੇ ਉਹ ਬਹੁਤ ਪਿਆਰੇ ਨੇ। ਔਰ ਜਿਹੜਾ ਫਿਰ ਤੁਹਾਡੇ ਰਾਹ 'ਚ ਤੁਹਾਨੂੰ ਈਵਨ ਤੁਹਾਡੀ ਇੰਟੈਗਰਿਟੀ ਨੂੰ ਚੈਲੰਜ ਕਰਦਾ ਵੀ ਤੁਸੀਂ ਤਾਂ ਬਦਮਾਸ਼ ਹੋ, ਤੇ ਉਹ ਤੁਹਾਡੇ ਤੇ ਉਹਨਾਂ ਲਈ ਗੱਦਾਰ ਦਾ ਟਾਈਟਲ ਦੇਣਾ ਜਾਂ ਗੱਦਾਰ ਲੜਨਾ ਔਰ ਪਰਸੀਕਿਊਟ ਕਰਨਾ ਸੌਖਾ ਹੁੰਦਾ। ਇਹ ਹਰ ਮੁਲਕ ਦੇ ਵਿੱਚ ਹੀ ਜਿਹੜਾ ਸਮੇਂ-ਸਮੇਂ ਇਹ ਰਿਹਾ ਕਿ ਵੀ ਜਦੋਂ ਤੁਸੀਂ ਪੈਟਰੀਓਟਿਜ਼ਮ ਦਾ, ਅਮਰੀਕਾ ਦੇ ਵਿੱਚ ਵੀ ਕਈ ਵਾਰ ਇਹ ਦੇਖਣ 'ਚ ਹੁੰਦਾ ਹੈ ਕਿ ਜੇ ਕੱਲ੍ਹ ਨੂੰ ਜੰਗ ਦਾ ਐਲਾਨ ਹੋ ਜਾਏ, ਅਮਰੀਕਾ ਇਜ਼ ਐਟ ਵਾਰ ਵਿਦ ਐਨੀ ਕੰਟਰੀ, ਭਾਵੇਂ ਰੋਂਗ ਰੀਜ਼ਨਸ ਕਰਕੇ ਹੀ ਹੋਏ, ਲੇਕਿਨ ਉਸ ਪੀਰੀਅਡ ਦੇ ਵਿੱਚ ਫਿਰ ਜਿਹੜਾ ਕੋਈ ਚੈਲੰਜ ਕਰਦਾ ਹੈ ਉਸ ਦੇ ਉੱਤੇ ਜਿਹੜਾ ਉਹ ਸਵਾਲੀਆ ਨਿਸ਼ਾਨ ਲਾ ਦਿੱਤਾ ਜਾਂਦਾ ਹੈ। ਉਹਨਾਂ ਮੁਲਕਾਂ ਦੇ ਵਿੱਚ ਤਾਂ ਜਿਹੜੀ ਅਸੀਂ ਮੌਬ ਲਿੰਚਿੰਗ ਤੋਂ ਲੈ ਕੇ ਜਿਹਨੂੰ ਮਰਜ਼ੀ ਜਸੂਸ ਕਹੋ ਅਤੇ ਜਿਹਨੂੰ ਮਰਜ਼ੀ 4 ਰੋਜ਼ਾ ਜਿਹੜਾ ਭਾਰਤ ਪਾਕਿਸਤਾਨ ਕਨਫਲਿਕਟ ਡਰੋਨ ਮਿਸਾਈਲ ਹੋਇਆ, ਉਹਦੇ 'ਚ ਤੁਸੀਂ ਦੇਖੋ ਕੋਈ ਜੋਤੀ ਮਲਹੋਤਰਾ ਨੂੰ ਚੁੱਕ ਲਿਆ, ਇੱਕ ਪੰਜਾਬ ਦੇ ਯੂਟਿਊਬਰ ਨੂੰ ਚੁੱਕ ਲਿਆ ਕਿ ਜੀ ਇਹ ਜਸੂਸ, ਇਹ ਪਾਕਿਸਤਾਨ 'ਚ ਗਏ, ਕਰਤਾਰਪੁਰ ਗਏ ਉੱਥੇ। ਔਰ ਇਹ ਖਬਰਾਂ ਬੜੀਆਂ ਜਿਹੜੀਆਂ ਨੇ ਉਹ ਪ੍ਰੋਮੀਨੈਂਟਲੀ ਲਾਈਆਂ ਗਈਆਂ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ, ਔਰ ਉਸ ਤੋਂ ਬਾਅਦ ਉਹ ਖਬਰਾਂ ਵੀ ਗਾਇਬ ਹੋ ਗਈਆਂ। ਉਹਨਾਂ ਦੇ ਨਾਲ ਕੀ ਵਾਪਰਿਆ ਨਵਾਂ, ਕਿ ਕੁਝ ਵੀ ਨਹੀਂ ਸੀ, ਕਿਉਂਕਿ ਉਹ ਤਾਂ ਇੱਕ ਵੈਲ ਵਿਸ਼ਰ ਸੀ ਜਿਹੜੇ ਪੀਪਲ ਟੂ ਪੀਪਲ ਕੰਟੈਕਟ ਦੇ ਲਈ ਜਿਹੜਾ ਉਹ ਆਪਣਾ ਕੋਈ ਟਰੈਵਲ ਬਲੌਗ ਲਿਖ ਰਿਹਾ। ਯੂਟਿਊਬ 'ਤੇ ਤੁਸੀਂ ਹੁੰਦੇ ਹੋ, ਤੁਹਾਡੇ ਜਿੰਨੇ ਫਾਲੋਅਰ ਨੇ, ਤੁਹਾਡੀ ਰੋਟੀ ਰੋਜ਼ੀ ਬਹੁਤ ਸਾਰਿਆਂ ਨੇ ਉਸ ਦੇ ਨਾਲ ਜੋੜੀ ਹੋਈ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਇਸ ਵੇਲੇ ਕਿਉਂਕਿ ਬੀਜੇਪੀ ਦੀ ਸਰਕਾਰ ਪਹਿਲਾਂ ਤਾਂ ਵੈਸੇ ਹੀ ਮਾਈਨੋਰਿਟੀ 'ਚ ਹੈ, 2 ਧਿਰਾਂ ਨਿਤੀਸ਼ ਕੁਮਾਰ ਔਰ ਚੰਦਰ ਬਾਬੂ ਨਾਇਡੂ ਦੀ ਪਾਰਟੀ ਦੀ ਸਪੋਰਟ ਦੇ ਨਾਲ ਹੀ ਉਹਨਾਂ ਦੀ ਹਕੂਮਤ ਹੈ। ਦੂਸਰਾ ਜਿਹੜਾ ਇਹ ਕਲੈਪਸ ਹੋਇਆ ਉਹਨਾਂ ਦੀ ਫੋਰਨ ਪਾਲਿਸੀ ਦਾ, ਜਿਸ ਦਾ ਮਤਲਬ ਇਕੱਲਾ ਇਹੀ ਨਹੀਂ ਵੀ ਦੁਨੀਆ ਭਰ 'ਚ ਤੋਏ ਹੋਈ ਹੈ, ਇਕੋਨਮੀ ਧੜਮ ਡਿੱਗਣ ਜਾ ਰਹੀ ਹੈ। ਆਲਰੇਡੀ ਜਦੋਂ ਅਜੇ 25% ਟੈਰਿਫ ਲਾਏ ਸੀ, ਉਦੋਂ ਹੀ ਜਿਹੜੇ ਉਹਨਾਂ ਦੇ ਐਕਸਪਰਟ ਸੀ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਭਾਰਤ ਦੀ ਐਨੂਅਲ GDP ਹੈ ਉਹ 2% ਥੱਲੇ ਆਏਗੀ, ਤੇ ਜੇ ਖਿੱਚ ਧੂ ਕੇ 5-6% ਬਣਾਉਂਦੇ ਨੇ ਤਾਂ ਮਤਲਬ 4% ਵੀ ਨਹੀਂ, ਤੇ ਜੇ 25% ਤੇ 2% ਥੱਲੇ ਆਣੀ ਸੀ, ਹੁਣ ਤਾਂ 25% ਹੋਰ ਲਾਤਾ, 50% ਟੈਰਿਫ ਹੋ ਗਿਆ। ਸੋ ਅਨਇੰਪਲੋਇਮੈਂਟ ਬਹੁਤ ਵੱਡੇ ਲੈਵਲ ਤੇ ਹੋਏਗੀ ਆਲਰੇਡੀ, ਕਿਉਂਕਿ ਜੇ $43 ਬਿਲੀਅਨ ਦੀ ਸਰਪਲਸ ਟ੍ਰੇਡ ਜਿਹੜੀ ਹੈ ਉਹ ਮੁੱਕਦੀ ਹੈ
ਤੇ ਕਿੰਨੀਆਂ ਫੈਕਟਰੀਆਂ ਬੰਦ ਹੋਣਗੀਆਂ, ਕਿੰਨਾ ਦੂਸਰਾ ਪਾਰਟ ਹੋਏਗਾ। ਬਿਲਕੁਲ। ਸੋ ਹੁਣ ਉਹਨਾਂ ਨੂੰ ਜਦੋਂ ਇਹ ਚਾਰ ਚੁਫੇਰੇ ਘਿਰੇ ਨੇ, ਔਰ ਅਸੀਂ ਜ਼ਿਕਰ ਕਰਕੇ ਹਟੇ ਹਾਂ, ਮੋਦੀ ਤਾਂ ਕਿਸਾਨਾਂ ਦੇ ਪਿੱਛੇ ਛੁਪ ਗਿਆ ਕਿ ਜੀ ਮੈਂ ਨਿੱਜੀ ਨੁਕਸਾਨ ਕਰਵਾ ਲਾਂਗਾ, ਪਰ ਮੈਂ ਕਿਸਾਨਾਂ ਦੇ ਹਿੱਤਾਂ ਨੂੰ ਕਦੇ ਨਹੀਂ ਜਿਹੜਾ ਉਹ ਅੱਖੋਂ ਪਰੋਖੇ ਹੋਣ ਦਿਆਂਗਾ। ਹੁਣ ਇਹ ਜਿਹੜਾ ਦੂਸਰਾ ਕਬਜ਼ ਦਾ ਮਾਰਿਆ ਹੋਇਆ ਕਰੋਨਿਕ ਕਨਸਟੀਪੇਸ਼ਨ ਦਾ ਐਸ ਜੈ ਸ਼ੰਕਰ, ਜਿਹੜਾ ਇਹਨਾਂ ਦਿਨਾਂ 'ਚ ਘੱਟ ਨਜ਼ਰ ਆਉਂਦਾ, ਉਹ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਉਹ ਇੱਕ ਗੋਲ ਗੱਪਾ ਜਿਹਾ ਹੈਗਾ ਸਪੋਕਸਮੈਨ, ਉਹਨੂੰ ਜੈਸਵਾ ਉਹਨੂੰ ਬਿਠਾਇਆ ਹੁੰਦਾ ਲਿਆ ਕੇ। ਹੁਣ ਇਹਨੇ ਅਗਸਤ ਦਾ ਮਹੀਨਾ ਆ ਗਿਆ, ਆਲਰੇਡੀ 15 ਅਗਸਤ ਆ ਰਿਹਾ। ਹੁਣ ਆਉਣ ਵਾਲੇ ਦਿਨਾਂ 'ਚ ਤੁਸੀਂ ਇਹ ਵੀ ਖਬਰਾਂ ਦੇਖੋਗੇ ਕਿ ਜੀ ਦਿੱਲੀ ਦੇ ਨੇੜਿਓਂ ਖਤਰਨਾਕ ਆਤੰਕਵਾਦੀ ਫੜੇ ਗਏ, ਉਹ ਪਾਕਿਸਤਾਨੀ ਵੀ ਹੋ ਸਕਦੇ ਨੇ, ਸਿੱਖ ਵੀ ਹੋ ਸਕਦੇ ਨੇ, ਕਸ਼ਮੀਰੀ ਵੀ ਹੋ ਸਕਦੇ ਨੇ। ਉਹਨਾਂ ਨੇ 15 ਅਗਸਤ ਨੂੰ ਉਡਾ ਦੇਣਾ ਸੀ, ਉੱਥੇ ਧਮਾਕੇ ਕਰਨੇ ਸੀ ਇੱਥੇ। ਇਹ ਖਬਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੀਆਂ। ਪਰ ਐਨ ਇਸ ਤੋਂ ਪਹਿਲਾਂ ਇਸ ਸਾਰੇ ਨੂੰ ਇਸ ਰੰਗ 'ਚ ਰੰਗਣ ਦੇ ਲਈ ਕਿ ਜੀ ਦੇਖੋ ਕਿੰਨੀ ਵੱਡੀ ਸਾਡੀ ਪ੍ਰਾਪਤੀ ਹੈ, 79th ਇੰਡੀਪੈਂਡੈਂਸ ਡੇ, ਇੰਨੀ ਤਰੱਕੀ, ਮੋਦੀ ਜੀ ਦੇ ਥੱਲੇ ਜਿਹੜਾ ਉਹਨਾਂ ਨੇ ਹਿੰਦੂ ਪ੍ਰਾਈਡ ਦਿੱਤਾ। ਹੁਣ ਕਿਉਂਕਿ ਫੋਰਨ ਪਾਲਿਸੀ ਫੇਲੀਅਰ ਤੋਂ ਪਹਿਲਾਂ ਸਭ ਤੋਂ ਵੱਡਾ ਤੇ ਸੋ ਕਾਲਡ ਇਹਨਾਂ ਦਾ ਅਖੌਤੀ ਸੰਧੂਰ ਆਪਰੇਸ਼ਨ, ਜਿਸ ਦੇ ਥੱਲੇ 5 ਰਫੇਲ ਡੇਗੇ, ਇਹਨਾਂ ਦੀ ਫੌਜੀ ਤਾਕਤ ਦਾ ਜਿਹੜਾ ਉਹ ਜਨਾਜ਼ਾ ਨਿਕਲਿਆ ਜਾਂ ਦੂਜਾ। ਪਰ ਇਹ ਹਿੰਦੂ ਤਵੀਆਂ ਜਾਂ ਬ੍ਰਾਹਮਣਵਾਦੀਆਂ ਤੋਂ ਹੀ ਸੰਭਵ ਹੈ ਕਿ ਉਹ ਕਿਵੇਂ ਹਾਰ ਨੂੰ ਜਿੱਤ 'ਚ ਬਦਲ ਦੇਣ ਨੈਰੇਟਿਵ ਦੇ ਨਾਲ, ਬਿਰਤਾਂਤ ਦੇ ਨਾਲ। ਹੁਣ ਇਸ ਤੋਂ ਪਹਿਲਾਂ ਕਿਉਂਕਿ ਇਹਨਾਂ ਨੇ ਅਗਸਤ ਸ਼ੁਰੂ ਹੋ ਚੁੱਕਾ ਹੈ, 15 ਅਗਸਤ ਦੇ ਸਮਾਗਮ ਤੋਂ ਪਹਿਲਾਂ ਆਪਰੇਸ਼ਨ ਸੰਧੂਰ ਐਂਡ ਚਨਾਬ ਬ੍ਰਿਜ ਟੂ ਫੀਚਰ ਔਨ ਇੰਡੀਪੈਂਡੈਂਸ ਡੇ ਇਨਵਾਈਟਸ, ਔਰ ਜਿਹੜਾ ਉਹਨਾਂ ਨੇ ਹੁਣ ਇਨਵੀਟੇਸ਼ਨ ਭੇਜ ਰਹੇ ਨੇ ਕਿ ਜੀ ਆਓ 15 ਅਗਸਤ ਤੇ ਉਸ ਸ਼ਮੂਲੀਅਤ ਦੇ ਲਈ, ਉਸ ਦੇ ਵਿੱਚ ਜਿਹੜਾ ਉਹਨਾਂ ਦਾ ਇਨਵੀਟੇਸ਼ਨ ਦੇ ਉੱਤੇ ਇਨਸਿਗਨੀਆ ਆਪਰੇਸ਼ਨ ਸੰਧੂਰ, ਕਿ ਬਹੁਤ ਵੱਡੀ ਕਾਮਯਾਬੀ ਆ। ਫਿਲੀਪੀਨ ਦਾ ਆਇਆ ਹੋਇਆ ਪ੍ਰਾਈਮ ਮਿਨਿਸਟਰ ਕੇ ਭਾਰਤ, ਤੇ ਉਹਦੇ ਤੋਂ ਉਹ ਬੈਠੀ ਜਿਹੜੀ ਹੈ ਪੂਰੀ ਇਹਨਾਂ ਦੀ ANI ਰਾਹ ਦੀ ਜਿਹੜੀ ਜਰਨਲਿਸਟ ਹੈ, ਉਹਦਾ ਪਲਕੀ ਸ਼ਰਮਾ, ਉਹ ਇੰਟਰਵਿਊ ਕਰ ਰਹੀ ਸੀ। ਉਹਨੂੰ ਕਹਿ ਰਹੀ ਸੀ, ਅੱਛਾ ਤੁਸੀਂ ਜਿਹੜਾ ਆਪਰੇਸ਼ਨ ਸੰਧੂਰ ਦੀ ਕਾਮਯਾਬੀ ਤੋਂ ਬਾਅਦ ਜਿਹੜੀਆਂ ਫਿਲੀਪੀਨਸ ਨੇ ਬ੍ਰਹਮੋ ਮਿਸਲਸ ਆਰਡਰ ਕੀਤੀਆਂ, ਉਹ ਕਿਵੇਂ ਹੈ? ਉਹਨੇ ਵੀ ਕਿਹਾ ਜੀ ਮਾਈ ਇੰਜੀਨੀਅਰਸ, ਮਾਈ ਜਿਨ੍ਹਾਂ ਨੂੰ ਟ੍ਰੇਨਡ ਕੀਤਾ, ਦੇ ਸੇ ਇਟਸ ਮਾਰਵਲਸ। ਤੁਸੀਂ ਪਹਿਲਾਂ ਉਹਦੇ ਨਾਲ ਬ੍ਰਹਮੋ ਨਾਲ ਕੋਈ 4 ਮੱਛਰ ਹੀ ਮਾਰ ਕੇ ਦਿਖਾ ਦਿਓ। ਲੇਕਿਨ ਜਿਹੜੀ ਪ੍ਰੋਪੇਗੈਂਡਾ, ਜਦੋਂ ਤੁਸੀਂ ਹਾਰ ਨੂੰ ਵਿਕਟਰੀ ਦੇ ਤੌਰ ਤੇ ਕਰਨਾ ਹੈ, ਹੁਣ ਇਹਦੇ 'ਚ ਉਹਨਾਂ ਦਾ ਜਿਹੜਾ ਇਨਵੀਟੇਸ਼ਨ ਹੈ ਉਹਦੇ ਤੇ ਚਨਾਬ ਬ੍ਰਿਜ ਦਾ ਮਤਲਬ ਇਹ ਦੱਸਣਾ ਚਾਹੁੰਦੇ ਨੇ, ਦੇਖੋ ਅਸੀਂ ਇੰਡਸ ਵਾਟਰ ਟ੍ਰੀਟੀ ਸਸਪੈਂਡ ਕਰਤੀ, ਅਸੀਂ ਹੁਣ ਉੱਥੇ ਪੁੱਲ ਦਾ ਮਤਲਬ ਇਹ ਹੈ ਕਿ ਅਸੀਂ ਇਨ ਕੰਟਰੋਲ ਹੈ। ਤੇ ਆਪਰੇਸ਼ਨ ਸੰਧੂਰ ਦੇ ਥੱਲੇ ਜਿਹੜਾ ਉਹ ਆਪਣੀ ਕਾਮਯਾਬੀ ਦੱਸਣ ਦੀ ਲਾਈਨ। ਫਿਰ ਜਿਹੜਾ ਆਰਮੀ ਚੀਫ ਹੇਲਸ ਆਪਰੇਸ਼ਨ ਸੰਧੂਰ ਐਜ਼ ਲੈਂਡਮਾਰਕ ਇਨ ਇੰਡੀਆਜ਼ ਕਾਊਂਟਰ ਟੈਰਰਿਜ਼ਮ ਡਾਕਟਰੀਨ। ਹੁਣ ਉਹ ਕਹਿੰਦਾ ਕਿ ਜੀ ਇਹ ਸਾਡਾ 88 ਘੰਟੇ ਜਿਹੜਾ ਆਪਰੇਸ਼ਨ ਚੱਲਿਆ ਉਹ ਅੱਜ ਤੱਕ ਕਦੇ ਅਨਪ੍ਰੈਸੀਡੈਂਟਡ ਸੀ, ਉਹਦੀ ਰੇਂਜ, ਸਟ੍ਰੈਟੇਜਿਕ ਇੰਪੈਕਟ, ਔਰ ਇਹ ਜਿਹੜਾ ਇਹ ਫੌਜੀ ਚੀਫ ਕਹਿ ਰਿਹਾ। ਹੁਣ ਉਸੇ ਹੀ ਹਾਰ ਨੂੰ ਕਿਵੇਂ ਇਹ ਉਹਦੇ 'ਚ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਇਸ ਐਸ ਜੈ ਸ਼ੰਕਰ ਉਹਨੇ ਟਵੀਟ ਕੀਤਾ ਕਿ ਵੀ ਇੰਡੀਆ ਜਿਹੜਾ ਹੈ ਉਹ ਸਿੰਬਲ ਹੈ ਯੂਨਿਟੀ ਦਾ, ਸਟਰੈਂਥ ਦਾ, ਸਾਡੀਆਂ ਸਾਂਝੀਆਂ ਐਸਪੀਰੇਸ਼ਨਸ ਦਾ। ਹਰ ਘਰ ਤਿਰੰਗਾ ਕੈਂਪੇਨ, ਇਹ ਹੈਸ਼ਟੈਗ ਹੈ ਉਹਨਾਂ ਦਾ, ਹਰ ਘਰ ਤਿਰੰਗਾ ਕੈਂਪੇਨ, ਇਹ ਸਾਡਾ ਪ੍ਰਾਈਡ ਹੈ, ਸਾਡਾ ਐਂਥੂਜ਼ੀਆਜ਼ਮ ਹੈ ਭਾਰਤ ਦੇ ਲੋਕਾਂ ਦਾ, ਆਪਣੀ ਮਦਰਲੈਂਡ ਦੇ ਲਈ ਸਾਡੀ ਕਮਿਟਮੈਂਟ ਹੈ। ਤੇ ਮੈਂ ਸਾਰੇ ਭਾਰਤੀਆਂ ਨੂੰ ਅਪੀਲ ਕਰਦਾ, ਭਾਰਤ ਦੇ ਵਿੱਚ ਵੀ ਬਾਹਰਲੇ ਮੁਲਕਾਂ 'ਚ ਵੀ, ਕਿ ਇਸ ਨੂੰ ਸੈਲੀਬ੍ਰੇਟ ਕਰੋ। ਤਿਰੰਗਾ ਆਪਣੇ ਘਰ, ਆਪਣੇ ਕਾਰੋਬਾਰਾਂ ਦੇ ਉੱਤੇ ਲਹਿਰਾ ਕੇ, ਤੇ ਫਿਰ ਜਿਹੜਾ ਤੁਸੀਂ ਲਹਿਰਾਉਂਦੇ ਹੋ ਤਿਰੰਗਾ, ਉਸ ਨੂੰ ਦੀ ਸੈਲਫੀ ਬਣਾਓ, ਅਪਲੋਡ ਕਰੋ ਇਸ ਸੈਲਫੀ ਨੂੰ ਇਸ ਹਰ ਘਰ ਤਿਰੰਗਾ.com ਦੇ ਉੱਤੇ, ਤਾਂ ਕਿ ਫਿਰ ਉਹ ਦੱਸਣ। ਉਹਨੇ ਕਿਹਾ ਜੀ ਅਗਸਤ 2 ਤੋਂ ਅਗਸਤ 15 ਤੱਕ ਇਹ ਪੂਰੀ ਮੂਵਮੈਂਟ ਚੱਲੇ, ਦੁਨੀਆ ਨੂੰ ਪਤਾ ਲੱਗੇ ਕਿ ਜੀ ਅਸੀਂ ਤਿਰੰਗੇ ਵਾਲੇ ਕਿੰਨੇ ਬਹਾਦਰ ਹੈ, ਅਸੀਂ ਆਪਰੇਸ਼ਨ ਸੰਧੂਰ ਜਿੱਤਿਆ, ਅਸੀਂ ਫਲਾਣਾ ਕੀਤਾ ਤੇ ਢਿਮਕਾ ਕੀਤਾ। ਹੁਣ ਤੁਸੀਂ ਇਹ ਉਹੀ ਹੈ, ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਸਕਾਉਂਡਰਲਸ। ਪਰ ਇਹਨਾਂ ਦੇ ਉਸ ਵੱਡੇ ਪਕਾਨੇ ਦੇ ਵਿੱਚ ਸਿੱਖ ਤਾਂ ਬੈਠੇ ਨੇ ਕਿ ਵੀ ਉਹਨਾਂ ਨੇ ਵਿੱਚ ਜਿਹੜਾ ਉਹ ਭਾਵੇਂ ਪਿੰਨ ਹੀ ਮਾਰਨ ਜੋਗੀ ਸਾਡੀ ਸਮਰੱਥਾ ਹੋਏ, ਲੇਕਿਨ ਉਹ ਪਕਾਨਾ ਇੱਕ ਵਾਰੀ ਉਹਦੀ ਫੂਕ ਅਸੀਂ ਕੱਢ ਦਿੰਦੇ। ਔਰ ਸਰ ਸਿਮਰਨਜੀਤ ਸਿੰਘ ਮਾਨ ਇਸ ਮੁੱਦੇ ਦੇ ਉੱਤੇ ਹਮੇਸ਼ਾ ਹੀ ਮੁਖਰ ਹੁੰਦੇ ਨੇ। ਉਹਨਾਂ ਨੇ ਜਿਹੜਾ ਉਹ ਟਵੀਟ ਕੀਤਾ, ਉਹਨਾਂ ਨੇ ਕਿਹਾ ਕਿ ਵੀ ਆਪੋ ਆਪਣੇ ਘਰਾਂ, ਕਾਰੋਬਾਰਾਂ ਉੱਤੇ ਖਾਲਸਾਈ ਝੰਡੇ ਝੁਲਾ ਕੇ
ਆਪਣੀ ਆਜ਼ਾਦ ਹਸਤੀ ਨੂੰ ਕਾਇਮ ਰੱਖਣ ਦਾ ਉਦਮ ਕਰੀਏ ਤਾਂ ਕਿ ਸਾਨੂੰ ਕੋਈ ਵੀ ਮੁਤੱਸਬੀ ਤਾਕਤ ਤਿਰੰਗਿਆਂ ਝੰਡਿਆਂ ਨੂੰ ਲਹਿਰਾਉਣ ਦੇ ਕੱਟੜਵਾਦੀ ਅਮਲਾਂ ਵਿੱਚ ਉਲਝਾ ਕੇ ਸਾਡੀ ਵੱਖਰੀ ਸੋਚ, ਨਿਵੇਕਲੀ ਪਛਾਣ ਤੇ ਸਾਡੀ ਆਜ਼ਾਦੀ ਦੇ ਮਕਸਦ ਨੂੰ ਕੱਟੜਵਾਦੀ ਸੋਚ ਅਧੀਨ ਜਜ਼ਬ ਕਰਨ ਤੇ ਅਮਲ ਨਾ ਕਰ ਸਕਣ। ਇੱਕੋ ਹੀ ਜੁਮਲੇ ਦੇ ਵਿੱਚ ਸਾਰੀਆਂ ਗੱਲਾਂ ਉਹਨਾਂ ਨੇ ਕਹਿ ਦਿੱਤੀਆਂ ਕਿ ਭਾਈ ਖਾਲਸਾਈ ਝੰਡੇ ਲਹਿਰਾਓ ਔਰ ਅਸੀਂ ਇਹ ਤਿਰੰਗੇ ਵਾਲੇ ਜਿਹੜੇ ਇਹ ਮੁਤੱਸਬੀ ਨੇ, ਮੁਤੱਸਬ ਹੁੰਦਾ ਜਿਹੜੇ ਫਿਰਕੂ ਨਫ਼ਰਤ ਨਾਲ ਭਰੇ ਹੋਏ ਨੇ, ਇਹ ਇਹਨਾਂ ਦੇ ਕੱਟੜਵਾਦੀ ਅਮਲ ਨੇ, ਸਾਨੂੰ ਆਪਣੇ 'ਚ ਜਜ਼ਬ ਕਰਨਾ ਚਾਹੁੰਦੇ ਨੇ। ਪਰ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਤਿਰੰਗੇ ਵਾਲੇ ਨਹੀਂ ਹੈ, ਸਾਡੀ ਖਾਲਸਾਈ ਸੋਚ ਵੱਖਰੀ ਸੋਚ ਹੈ, ਸਾਡੀ ਨਿਵੇਕਲੀ ਪਛਾਣ ਹੈ ਤੇ ਸਾਡਾ ਅਸੀਂ ਆਜ਼ਾਦੀ ਦੇ ਲਈ ਜੂਝ ਰਹੇ ਹਾਂ ਔਰ ਅਸੀਂ ਤੁਹਾਡੇ ਇਸ ਸਾਰੇ ਦੇ ਨਾਲ ਇਹ ਤਿਰੰਗਾ ਸਾਡੇ ਲਈ ਇੱਕ ਲੀਰ ਤੋਂ ਵੱਧ ਕੇ ਰੰਗ ਬਰੰਗੀ ਲੀਰ ਹੈ, ਹੋਰ ਕੋਈ ਅਹਿਮੀਅਤ ਨਹੀਂ ਰੱਖਦਾ। ਨਾਈਸ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਉਹ ਤਾਂ ਸਨੇ ਬੜੇ ਰਹਿਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।